ਪੰਜਾਬੀ ਰੇਡੀਓ 'ਚ ਵੈਸੇ ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਤੇ ਜੀ ਲੈ ਕੇ ਹਾਜ਼ਰ ਹੋ ਗਏ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਅੱਜ ਸਾਡੇ ਨਾਲ ਹੋਣਗੇ ਬਲਤੇਜ ਪੰਨੂ ਤੇ ਗੱਲਬਾਤ ਕਰਾਂਗੇ ਜੀ ਹੈਡਲਾਈਨਸ ਜਿਹੜੀਆਂ ਅਖਬਾਰਾਂ ਦੀਆਂ ਆ ਕਿ ਕੀ ਕੁਛ ਚੱਲ ਰਿਹਾ ਆ। ਤੇ ਤੁਸੀਂ ਵੀ ਜੀ ਪੰਜਾਬੀ ਰੇਡੀਓ USA ਨਾਲ ਜੁੜ ਸਕਦੇ ਆ ਰੇਡੀਓ ਸੈੱਟ ਤੇ ਨੈੱਟ ਤੇ ਫੋਨ ਨੰਬਰ ਡਾਇਲ ਕਰਕੇ। ਰੇਡੀਓ ਨੂੰ ਨੈੱਟ ਤੇ ਸੁਣਨ ਲਈ ਤੁਸੀਂ ਸੁਣ ਸਕਦੇ ਆ ਜੀ www.punjabiradiousa.com। ਜੇ ਫੋਨ ਤੇ ਸੁਣਨਾ ਤੁਸੀਂ 832 551 5029 8325515029। ਦੂਸਰਾ ਫੋਨ ਨੰਬਰ 6054756868। ਇਹਨਾਂ ਨੰਬਰਾਂ 'ਤੇ ਡਾਇਲ ਕਰਕੇ ਤੁਸੀਂ ਪੰਜਾਬੀ ਰੇਡੀਓ USA ਨਾਲ ਜੁੜ ਸਕਦੇ ਆ। ਤੇ ਹੁਣ ਜੀ ਅਸੀਂ ਗੱਲਬਾਤ ਕਰਾਂਗੇ ਬਲਤੇਜ ਪੰਨੂ ਹੋਰਾਂ ਨਾਲ। ਬਲਤੇਜ ਪੰਨੂ ਜੀ ਸਤਿ ਸ਼੍ਰੀ ਅਕਾਲ, ਸਵਾਗਤ ਹੈ ਪੰਜਾਬੀ ਰੇਡੀਓ USA ਤੇ। ਜੀ ਧੰਨਵਾਦ ਜੀ, ਮਿਹਰਬਾਨੀ ਜੀ। ਬਲਤੇਜ ਪੰਨੂ ਜੀ ਆਪਾਂ ਗੱਲਬਾਤ ਸ਼ੁਰੂ ਕਰਦੇ ਹਾਂ। ਹਰਿਆਣੇ ਦਾ ਜਿਹੜਾ ਰਾਜਪਾਲ ਹੈਗਾ ਉਸ ਦੀ ਜਿਵੇਂ ਖਬਰਾਂ ਦੇ ਵਿੱਚ ਵੀ ਪੜ੍ਹਿਆ ਸੀਗਾ, ਬੜੀ ਰੌਲੀ ਪਾਈ ਸੀ ਸੁਖਬੀਰ ਬਾਦਲ ਹੋਣੀ ਕਿ ਇਸ ਨੂੰ ਅਸੀਂ ਕਹਿ ਕੇ ਹਟਵਾ ਦੇਣਾ ਆ, ਇਹਨੂੰ ਬਦਲ ਦਿਓ। ਪਰ ਮੇਰੇ ਖਿਆਲ ਦੇ ਵਿੱਚ ਉਹ ਹੁਣ ਰਿਟਾਇਰ ਹੋ ਗਏ ਨੇ ਜੀ। ਤੇ ਉੱਥੇ ਨਵੇਂ ਰਾਜਪਾਲ ਕਿਹੜੇ ਆਏ ਨੇ ਜੀ? ਜਿਹੜੇ ਹੁਣ ਦੇ ਰਾਜਪਾਲ ਨੇ ਜੀ ਜਗਨਨਾਥ ਪਹਾੜੀਆ, ਉਹਨਾਂ ਦਾ 27 ਜੁਲਾਈ ਨੂੰ ਉਹਨਾਂ ਦਾ ਕਾਰਜਕਾਲ ਖਤਮ ਹੋ ਰਿਹਾ ਜੀ। 5 ਸਾਲ ਦਾ ਹੁੰਦਾ, 5 ਸਾਲ ਉਹਦੇ 27 ਤਰੀਕ ਨੂੰ ਜਿਹੜੇ ਭੜਕੇ ਪੂਰੇ ਹੋ ਰਹੇ ਨੇ। ਤੇ ਹੁਣ ਇਹਦੀ ਜਗ੍ਹਾ ਦੇ ਉੱਤੇ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਤੇ ਰਾਜ ਸਭਾ ਦੇ ਵਿੱਚ ਮੈਂਬਰ ਨੇ ਜੀ ਕਪਤਾਨ ਸਿੰਘ ਸੋਲੰਕੀ। ਉਹਨਾਂ ਨੂੰ ਹਰਿਆਣੇ ਦਾ ਨਵਾਂ ਰਾਜਪਾਲ ਜਿਹੜਾ ਜੀ ਉਹ ਨਿਯੁਕਤ ਕੀਤਾ ਗਿਆ। ਕੱਲ ਨੂੰ ਜਦੋਂ 27 ਤਰੀਕ ਨੂੰ ਉਹ ਰਿਟਾਇਰ ਹੋ ਜਾਣਗੇ ਜੀ, ਤੇ ਉਸ ਤੋਂ ਬਾਅਦ ਆਪਣਾ ਜਿਹੜਾ ਅਹੁਦਾ ਭਰ ਕੇ ਇਹ ਜਿਹੜੇ ਸੋਲੰਕੀ ਨੇ ਉਹ ਸੰਭਾਲ ਲੈਣਗੇ। ਇਹ ਵੀ ਪਤਾ ਲੱਗਾ ਜੀ ਕਿ ਜਿਹੜਾ ਇਹ ਰਾਜਪਾਲ ਨੇ ਉਹ ਜਿਹੜਾ ਨਵਾਂ ਐਕਟ ਹੈ ਜੀ ਉਹਦਾ ਰਿਵਿਊ ਕਰੂਗਾ। ਇਹ ਲਫ਼ਜ਼ ਥੋੜਾ ਜਿਹਾ ਮੈਂ ਤਾਂ ਕਰਕੇ ਜ਼ੋਰ ਦੇ ਕੇ ਬੋਲ ਰਿਹਾ ਕਿ ਉਹਦੇ ਉੱਤੇ ਕੋਈ ਪਲਟੀ ਨਹੀਂ ਮਾਰੀ ਜਾ ਸਕਦੀ। ਜਿਵੇਂ ਇਹ ਗੁੰਮਰਾਹ ਕਰਨ ਦੀ ਕੋਸ਼ਿਸ਼ ਜਿਹੜੀ ਹੈ ਨਾ ਜੀ ਉਹ ਕੀਤੀ ਜਾ ਰਹੀ ਹੈ ਕਿ ਪਤਾ ਨਹੀਂ ਉਹਨੇ ਆ ਕੇ ਕੀ ਕਰ ਦੇਣਾ। ਉਹ ਉਹਦੇ ਉੱਤੇ ਰਿਵਿਊ ਕਰੂਗਾ। ਰਿਵਿਊ ਦੇ ਵਿੱਚ ਜਿਹੜਾ ਜੀ ਉਹ ਕੁਛ ਹੋ ਵੀ ਸਕਦਾ, ਕੁਛ ਉਹਦੇ ਵਿੱਚ ਨਹੀਂ ਵੀ ਹੋ ਸਕਦਾ ਜੀ। ਜਿਹੜਾ ਇਹ ਕਿਹਾ ਜਾ ਰਿਹਾ ਕਿ ਉਹਨਾਂ ਨੇ ਜਿਹੜਾ ਜੀ ਇਹ ਹਟਵਾ ਦਿੱਤਾ ਆ, ਏਦਾਂ ਨਹੀਂ ਕੁਛ ਵੀ ਹੈਗਾ ਜੀ। ਉਹਦਾ ਕਾਰਜਕਾਲ ਜਿਹੜਾ ਜੀ ਉਹ ਪੂਰਾ ਹੋ ਗਿਆ। ਇਸ ਕਰਕੇ ਜਿਹੜਾ ਜੀ ਉਹ ਕੱਲ ਨੂੰ ਰਿਟਾਇਰ ਹੋ ਰਹੇ ਨੇ ਤੇ ਉਹਨਾਂ ਦੀ ਜਗ੍ਹਾ ਦੇ ਉੱਤੇ ਨਵੇਂ ਜਿਹੜੇ ਸੋਲੰਕੀ ਨੇ ਰਾਜਪਾਲ ਉਹ ਲਾ ਦਿੱਤੇ ਗਏ ਨੇ। ਤੇ ਜੀ ਜਿਵੇਂ ਇੱਕ ਅਖਬਾਰ ਦੀ ਖਬਰ ਆਈ ਆ ਕਿ ਸੁਖਬੀਰ ਬਾਦਲ ਹੋਣੀ ਗੁਹਾਰ ਲਾਈ ਆ ਰਾਜਨਾਥ ਹੋਣਾ ਕੋ ਕਿ ਹਰਿਆਣਾ ਦੀ ਕਮੇਟੀ ਬਣਨੋਂ ਰੋਕ ਲਓ ਜੀ। ਕੀ ਉਹ ਰੋਕ ਸਕਦੀ ਆ ਜਾਂ ਕੋਈ ਹੈਗੇ ਆ ਚਾਂਸ ਇਹਦੇ ਵਿੱਚ ਵੀ ਕੁਛ ਨਾ ਕੁਛ ਕਰਨਗੇ? ਨਹੀਂ, ਰੋਕਿਆ ਨਹੀਂ ਜਾ ਸਕਦਾ ਜੀ, ਰੋਕਿਆ ਨਹੀਂ ਜਾ ਸਕਦਾ ਕਿਸੇ ਵੀ ਹਾਲਤ ਦੇ ਵਿੱਚ, ਕਿਉਂਕਿ ਵਿਧਾਨ ਸਭਾ ਨੇ ਉਹਨੂੰ ਪਾਸ ਕੀਤਾ ਜੀ। ਵਿਧਾਨ ਸਭਾ ਦੇ ਕੋਲੇ ਅਖਤਿਆਰ ਹੈ। ਮੰਨ ਲਓ ਜੇ ਉਹ ਰੋਕਣੀ ਹੈ, ਕੱਲ ਨੂੰ ਉਹਨੂੰ ਰੋਕਣਾ, ਤਾਂ ਵਿਧਾਨ ਸਭਾ ਜਿਹੜੀ ਹੈ ਜੀ ਉਹ ਦੁਬਾਰਾ ਪਾਸ ਕਰੇ ਇਹਨੂੰ ਕਿ ਇਹ ਨਹੀਂ ਬਣਨੀ ਚਾਹੀਦੀ, ਫੇਰ ਹੋ ਸਕਦਾ ਜੀ। ਉਹਦੇ ਉੱਤੇ ਰਾਜਪਾਲ ਦੀ ਮੋਹਰ ਜਿਹੜੀ ਲੱਗ ਜਾਣ ਤੋਂ ਬਾਅਦ ਇਹ ਬਕਾਇਦਾ ਤੌਰ ਦੇ ਉੱਤੇ ਕਾਨੂੰਨ ਜਿਹੜਾ ਜੀ ਉਹ ਬਣ ਚੁੱਕਾ। ਜੇ ਏਦਾਂ ਦੀ ਗੱਲ ਹੁੰਦੀ ਨਾ ਜੀ ਰੋਕ ਸਕਣ ਵਾਲੀ, ਤੇ ਤੁਹਾਨੂੰ ਯਾਦ ਹੋਣਾ ਕੈਪਟਨ ਅਮਰਿੰਦਰ ਸਿੰਘ ਉਹਨਾਂ ਨੇ ਪਾਣੀਆਂ ਦੇ ਮਾਮਲੇ 'ਚ ਜਿਹੜਾ ਇੱਕ ਸਮਝੌਤਾ ਕੀਤਾ ਸੀਗਾ, ਤੇ ਫਿਰ ਸੈਂਟਰ ਦੀ ਸਰਕਾਰ ਜਿੰਨੀ ਔਖੀ ਸੀ ਕੈਪਟਨ ਅਮਰਿੰਦਰ ਸਿੰਘ ਤੋਂ ਉਦੋਂ ਹੀ ਰੋਕ ਜਿਹੜੀ ਸੀ ਉਹ ਲਗਾ ਦਿੰਦੀ। ਉਹਦੇ ਉੱਤੇ ਰੋਕ ਫਿਰ ਕਿਉਂ ਨਾ ਲੱਗੀ ਜੀ? ਨਹੀਂ ਲਾਈ ਜਾ ਸਕਦੀ। ਹਾਂ, ਅਮੈਂਡਮੈਂਟ ਜਿਹੜੀ ਹੈ ਜੀ ਉਹ ਵੀ ਵਿਧਾਨ ਸਭਾ ਦੇ ਵਿੱਚ ਕੀਤੀ ਜਾ ਸਕਦੀ ਹੈ। ਨਹੀਂ ਤਾਂ ਆਸ ਤਰੀਕੇ ਨਾਲ ਤੁਸੀਂ ਕਰ ਲਓ। ਇੱਕੋ ਤਰੀਕਾ ਜੀ ਇਹਦੇ ਉੱਤੇ ਸੁਪਰੀਮ ਕੋਰਟ ਦੇ ਵਿੱਚ ਚੱਲਦੇ। ਸੁਪਰੀਮ ਕੋਰਟ ਜਿਹੜੀ ਆ ਉਹ ਵੀ ਇਹਨੂੰ ਰੋਕੂਗੀ ਨਹੀਂ। ਉਹ ਇਹ ਕਹੂਗੀ ਜਿੰਨੀ ਦੇਰ ਤੱਕ ਇਹ ਮਾਮਲਾ ਚੱਲਦਾ ਉਨੀ ਦੇਰ ਤੱਕ ਇਹ ਹੋਣ ਦੇ ਵਿੱਚ ਨਾ ਆਵੇ ਜੀ। ਇਹ ਜਿਹੜਾ ਜੀ ਹੋ ਸਕਦਾ ਮਾਮਲਾ। ਤਾਂ ਅਦਰਵਾਈਜ਼ ਜਿਹੜੀ ਰੋਕਣ ਰਕਾਉਣ ਵਾਲੀ ਗੱਲ ਹੈ ਜੀ ਕਿ ਉਹ ਉੱਥੋਂ ਸ਼ਾਇਦ ਦਖਲ ਦੇ ਕੇ ਕਹੂਗੀ ਬੰਦ ਕਰ ਦਿਓ ਜੀ ਸਾਰਾ ਕੁਛ, ਤੇ ਏਦਾਂ ਹੋ ਜਾਊਗਾ। ਏਦਾਂ ਨਹੀਂ ਪੋਸੀਬਲ ਹੈ ਜੀ, ਨਹੀਂ ਹੋ ਸਕਦਾ ਇਸ ਤਰੀਕੇ ਦੇ ਨਾਲ। ਇਹ ਐਵੇਂ ਗੁੰਮਰਾਹ ਕਰਨੀ। ਜੀ ਤੇ ਅੱਗੇ ਜਿਵੇਂ ਕੇਂਦਰ ਦਾ ਬੜਾ ਦਬਾਅ ਬਣਾਇਆ ਹੋਇਆ ਆ ਬਾਦਲ ਸਾਹਿਬ ਤੇ ਕਿ ਇਹ ਕਿਸੇ ਨਾ ਕਿਸੇ ਤਰ੍ਹਾਂ ਜਿਹੜਾ ਮੋਰਚਾ ਆ ਉਹਨੂੰ ਰੋਕ ਦੇਣ। ਤੇ ਅੱਗੋਂ ਬਾਦਲ ਸਾਹਿਬ ਦੇ ਕੀ ਦਿਸਦੇ ਨੇ ਤੁਹਾਨੂੰ ਤੇਵਰ ਕਿ ਉਹ ਰੱਦ ਕਰ ਸਕਦੇ ਜਾਂ ਨਹੀਂ ਇਸ ਮੋਰਚੇ ਨੂੰ? ਜਿਹੜੀਆਂ ਦੋ ਤਰ੍ਹਾਂ ਦੀਆਂ ਖਬਰਾਂ ਜਿਹੜੀਆਂ ਆ ਰਹੀਆਂ ਨੇ ਜੀ, ਇੱਕ ਤਾਂ ਇਹ ਕਿਹਾ ਜਾ ਰਿਹਾ ਜੀ ਕਿ ਸ਼ਾਂਤਾ ਕੁਮਾਰ ਨੂੰ ਸ਼ਾਂਤ ਕਰਨ ਦੇ ਵਾਸਤੇ ਭੇਜਿਆ ਸੀਗਾ। ਉਹ ਕਾਫੀ ਹੱਦ ਤੱਕ ਇਸ ਮਾਮਲੇ ਦੇ ਉੱਤੇ ਸਫਲ ਜਿਹੜਾ ਜੀ ਉਹ ਰਹੇ ਦੱਸੇ ਜਾ ਰਹੇ ਨੇ। ਨਰਿੰਦਰ ਮੋਦੀ ਹੋਰਾਂ ਨੇ 5 ਜਿਹੜੇ ਰਾਜ ਨੇ ਪੰਜਾਬ, ਹਰਿਆਣਾ, ਹਿਮਾਚਲ, ਨਵੀਂ ਦਿੱਲੀ ਤੇ ਉੱਤਰਾਖੰਡ ਦੇ ਨਾਲ ਸੰਬੰਧਿਤ ਜਿਹੜੇ ਮੈਂਬਰ ਨੇ ਉਹਨਾਂ ਨੂੰ ਨਾਸ਼ਤੇ ਦੇ ਉੱਤੇ ਬੁਲਾ ਕੇ ਜਿਹੜੀ ਹੈ ਜੀ ਉਹ ਮੀਟਿੰਗ ਕੀਤੀ ਹੈ। ਇਹ ਪਤਾ ਲੱਗਾ ਹੈ ਕਿ ਕੇਂਦਰ ਦੀ ਸਰਕਾਰ ਨੇ ਦਬਾਅ ਪੂਰਾ ਬਣਾ ਦਿੱਤਾ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੇ ਉੱਤੇ ਕਿ ਮੋਰਚਿਆਂ ਦਾ ਖਿਆਲ ਛੱਡੋ, ਕਹਾਣੀ ਤੁਹਾਡੇ ਹੱਥ ਦੇ ਵਿੱਚੋਂ ਨਿਕਲ ਜਾਣੀ ਹੈ। ਜਿਹੋ ਜਿਹੇ ਹਾਲਾਤ ਜਿਹੜੇ ਨੇ ਉਹ ਬਣਦੇ ਜਾ ਰਹੇ ਨੇ ਪੰਜਾਬ ਦੇ ਵਿੱਚ ਤੇ ਹਰਿਆਣੇ ਦੇ ਵਿੱਚ, ਦੋਵੇਂ ਜਗ੍ਹਾ ਦੇ ਉੱਤੇ। ਇੱਕ ਖਬਰ ਜਿਹੜੀ ਹੈ ਜੀ ਉਹ ਇਹ ਵੀ ਕਹਿੰਦੀ ਆ
ਅੰਦਰੂਨੀ ਸੂਤਰਾਂ ਵਾਲੀ ਕਿ ਜਿਹੜਾ ਸੈਂਟਰ ਹੈ ਜੀ ਉਹਨੇ ਭਾਜਪਾ ਹਾਈ ਕਮਾਨ ਨੇ ਬਾਦਲ ਨੂੰ ਜਿਹੜਾ ਜੀ ਉਹ ਬਣਾ ਲਿਆ। ਇਹ ਰਾਜਨਾਥ ਸਿੰਘ ਦੇ ਘਰ ਦੇ ਵਿੱਚ ਇੱਕ ਮੀਟਿੰਗ ਜਿਹੜੀ ਹੋਈ ਦੱਸੀ ਜਾਂਦੀ ਆ। ਇਹਦੇ ਵਿੱਚ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਹੋਰੀ ਜਿਹੜੇ ਸੀਗੇ ਉਹ ਸ਼ਾਮਲ ਹੋਏ ਦੱਸੇ ਜਾਂਦੇ ਨੇ। ਇਹ ਕਿਹਾ ਜਾ ਰਿਹਾ ਜੀ ਕਿ ਸੈਂਟਰ ਨੇ ਕਿਹਾ ਕਿ ਇਹਦੇ ਵਾਸਤੇ ਅਸੀਂ ਇੱਕਦਮ ਕੋਈ ਸਟੈਂਡ ਨਹੀਂ ਲੈ ਸਕਦੇ, ਜੇ ਲੈਂਦੇ ਆ ਤੇ ਬਾਕੀ ਰਾਜਾਂ ਦੇ ਵਿੱਚ ਵੀ ਅਰਾਜਕਤਾ ਜਿਹੜੀ ਹੈ ਜੀ ਉਹ ਫੈਲਣ ਦਾ ਡਰ ਜਿਹੜਾ ਉਹ ਹੋ ਜਾਂਦਾ। ਇਸ ਕਰਕੇ ਇਹ ਕਿਹਾ ਜਾ ਰਿਹਾ ਕਿ ਇਹ ਮਨਾ ਲਿਆ ਗਿਆ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੂੰ। ਹੁਣ ਅੱਜ ਫਿਰ ਕੋਰ ਕਮੇਟੀ ਦੀ ਜਿਹੜੀ ਮੀਟਿੰਗ ਆ ਨਾ ਜੀ ਉਹ ਹੋ ਰਹੀ ਹੈ ਇੱਥੇ ਚੰਡੀਗੜ੍ਹ ਦੇ ਵਿੱਚ। ਉਹਦੇ ਵਿੱਚ ਜਿਹੜਾ ਵੀ ਕੀ ਸਟੈਂਡ ਲੈਂਦਾ ਅਕਾਲੀ ਇਹਦੇ ਵਾਸਤੇ ਵੇਖਣਾ ਪਊਗਾ। ਜੇ ਅੰਦਰੂਨੀ ਸੂਤਰਾਂ ਦੀ ਮੰਨੀਏ ਤਾਂ ਹੁਣ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਜਾਂ ਤਾਂ ਇਹ ਹੋਊਗਾ ਕਿ 27 ਦੇ ਇਕੱਠ ਦੇ ਵਿੱਚ ਜਿਹੜਾ ਵੀ ਉਹ ਕਰਕੇ ਉੱਥੇ ਇਹਦਾ ਜਿਹੜਾ ਜੀ ਐਲਾਨ ਕੀਤਾ ਜਾਊਗਾ ਕਿ ਨਹੀਂ ਜੀ ਅਸੀਂ ਜਿਹੜਾ ਛੱਡਦੇ ਹਾਂ, ਕੇਂਦਰ ਦੀ ਸਰਕਾਰ ਦੇ ਵੱਲੋਂ ਦੀ ਭਰੋਸਾ ਜਿਹੜਾ ਦੇ ਦਿੱਤਾ ਗਿਆ, ਏਦਾਂ ਦਾ ਕੁਝ ਜਿਹੜਾ ਵੀ ਉਹ ਕੀਤਾ ਜਾਊਗਾ। ਪਰ ਜਿਹੜਾ ਇਹ ਸਮਝਿਆ ਜਾ ਰਿਹਾ ਸੀਗਾ ਪਹਿਲਾਂ ਕਿ ਉਹ ਮੋਰਚਾ ਲਾਉਣਗੇ ਜਾਂ ਗ੍ਰਿਫਤਾਰੀ ਦੇ ਦੇਣਗੇ, ਹਰਿਆਣੇ ਵੱਲ ਨੂੰ ਕੂਚ ਕਰਨਗੇ, ਇਹੋ ਜਿਹਾ ਲੱਗਦਾ ਨਹੀਂ ਕਿ ਕੁਝ ਵੀ ਜਿਹੜਾ ਵੀ ਉਹ ਕਰਨ ਦੇਣਗੇ ਜਿਹੜੀ ਸੈਂਟਰ ਦੀ ਗੌਰਮੈਂਟ ਆ ਉਹ ਜੀ। ਹਾਂਜੀ ਬਿਲਕੁਲ, ਜੇ ਉਹ ਉੱਥੇ ਜਾਂਦੇ ਆ ਤੇ ਸ਼ਾਇਦ ਜਿਹੜੇ ਗੁਜਰਾਤ ਦੇ ਪੰਜਾਬੀ ਸਿੱਖ ਆ ਸ਼ਾਇਦ ਉੱਥੇ ਤੱਕ ਵੀ ਪਹੁੰਚ ਜਾਣ। ਇਹ ਜਿਹੜੇ ਉੱਥੇ ਦੇ ਕਿਸਾਨ ਆ ਸ਼ਾਇਦ ਮੋਰਚਾ ਉੱਥੇ ਜਾ ਕੇ ਖਤਮ ਕਰਨ ਜੀ। ਤੇ ਜਿਵੇਂ ਇਹ ਮੋਰਚਾ ਲਾ ਰਹੇ ਆ ਤੇ ਹੋਰ ਕਿਹੜੀ ਜਥੇਬੰਦੀ ਆ ਜਿਹੜੇ ਉਹ ਉਸੇ ਦਿਨ ਮੋਰਚਾ ਲਾ ਰਹੇ ਆ? ਜਿਹੜੇ ਉੱਥੇ ਜਾਰਨ ਏਕਤਾ ਦੀ ਸਿਮਰਨਜੀਤ ਸਿੰਘ ਮਾਨ ਹੋਰੀ ਨੇ ਜੀ, ਉਹਨਾਂ ਦੇ ਵੱਲੋਂ ਅਟਾਰੀ ਰੋਡ ਦੇ ਉੱਤੇ, ਅੰਮ੍ਰਿਤਸਰ ਅਟਾਰੀ ਰੋਡ ਦੇ ਉੱਤੇ ਜੀ ਜਿਹੜਾ ਇੱਕ ਕਨਵੈਨਸ਼ਨ ਜਿਹੜੀ ਆ ਉਹ ਸੱਦੀ ਗਈ ਹੈ। ਜਿਵੇਂ ਜਿਹੜਾ ਬਾਦਲ ਧੜਾ ਜੀ ਉਹਨੇ ਤਾਂ ਆਪਣੇ ਬੰਦੇ ਹੀ ਸਿਰਫ ਸੱਦੇ ਨੇ, ਜਿਹੜੇ ਵਿਰੋਧ ਕਰਨ ਵਾਲੇ ਨੇ ਕਿਸੇ ਨੂੰ ਸੱਦਾ ਨਹੀਂ ਦਿੱਤਾ। ਪਰ ਜਿਹੜਾ ਮਾਨ ਸਾਹਿਬ ਨੇ ਜੀ ਸਿਮਰਨਜੀਤ ਸਿੰਘ ਮਾਨ ਹੋਰੀ, ਉਹਨਾਂ ਨੇ ਅਕਾਲੀ ਦਲ ਬਾਦਲ ਨੂੰ ਵੀ ਸੱਦਾ ਦਿੱਤਾ ਜੀ, ਕਾਂਗਰਸ ਨੂੰ ਵੀ ਸੱਦਾ ਦਿੱਤਾ ਔਰ ਖੱਬੀਆਂ ਪਾਰਟੀਆਂ ਸੱਦਾ ਜਿਹੜਾ ਜੀ ਦਿੱਤਾ। ਉਹਨਾਂ ਨੇ ਕਿਹਾ ਕਿ ਅਸੀਂ ਇਹ ਜਿਹੜੀ ਕਾਨਫਰੰਸ ਕਰਾਂਗੇ ਇਹਦੇ ਵਿੱਚ ਮਸਲੇ ਦਾ ਜਿਹੜਾ ਜੀ ਉਹ ਹੱਲ ਕੱਢਣ ਦੀ ਕੋਸ਼ਿਸ਼ ਕਰਾਂਗੇ ਕਿ ਇਹਨੂੰ ਕਿਹੜੇ ਤਰੀਕੇ ਦੇ ਨਾਲ ਜਿਹੜਾ ਵੀ ਹੱਲ ਕੀਤਾ ਜਾ ਸਕੇ ਜੀ। ਦੂਜੇ ਪਾਸੇ ਇੱਕ ਜਿਹੜੇ ਪੰਚ ਪ੍ਰਧਾਨੀ ਹੈ ਜੀ ਉਹਦੇ ਵੱਲੋਂ ਮੋਹਕਮ ਸਿੰਘ ਉਹਨਾਂ ਨੇ ਵੀ ਐਲਾਨ ਕੀਤਾ ਜੀ ਕਿ ਸੇਮ ਡੇ ਦੇ ਉੱਤੇ ਉਹ ਵੀ ਆਪਣੀ ਜਿਹੜੀ ਕਾਨਫਰੰਸ ਹੈ ਉਹ ਅੰਮ੍ਰਿਤਸਰ ਦੇ ਵਿੱਚ ਜਿਹੜਾ ਜੀ ਉਹ ਕਰਨ ਜਾ ਰਹੇ ਨੇ ਜੀ। ਜਿਹੜਾ ਇਹਦੇ ਜਿਹੜੇ ਸੁਰੱਖਿਆ ਦੇ ਕਾਰਨਾਂ ਕਰਕੇ ਜੀ ਡਾਕਟਰ ਮਨਮੋਹਨ ਸਿੰਘ ਹੋਰਾਂ ਦਾ ਜਿਹੜਾ ਅੰਮ੍ਰਿਤਸਰ ਦਾ ਦੌਰਾ ਸੀ, ਉਹਨਾਂ ਦੇ ਕੋਈ ਪ੍ਰਾਈਵੇਟ ਕਿਸੇ ਫੰਕਸ਼ਨ 'ਚ ਆਉਣਾ ਸੀਗਾ ਜੀ, ਉਹ ਰੱਦ ਕਰ ਦਿੱਤਾ ਗਿਆ ਜੀ। ਹੁਣ ਇਹਦੇ ਵਿੱਚ ਬਾਬਾ ਸਰਬਜੋਤ ਸਿੰਘ ਜਿਹੜੇ ਬੇਦੀ ਨੇ ਉਹ ਵੀ ਆਏ ਨੇ ਜੀ। ਉਹਨਾਂ ਨੇ ਬਾਦਲ ਸਾਹਿਬ ਨੂੰ ਇਹ ਅਪੀਲ ਕੀਤੀ ਹੈ ਜੀ ਕਿ ਉਹ ਭਰਾ ਮਾਰੂ ਜੰਗ ਸ਼ੁਰੂ ਨਾ ਕਰਨ, ਨਹੀਂ ਤਾਂ ਪੰਜਾਬ ਨੂੰ ਜਿਹੜੀ ਹੈ ਜੀ ਮਹਿੰਗੀ ਪੈ ਸਕਦੀ ਹੈ ਜੀ। ਤੋ ਦੂਜੇ ਪਾਸੇ ਇਹਦਾ ਇੱਕ ਜਿਹੜਾ ਤਕਨੀਕੀ ਪੱਖ ਦੱਸਿਆ ਹੋਇਆ ਸਕੂਲ ਕਾਉਰੀ ਵੀ ਇਹਦੇ ਵਿੱਚ ਕੁੱਦੇ ਨੇ। ਉਹਨਾਂ ਕਿਹਾ ਕਿ ਕੋਈ ਵੀ ਜਿਹੜੀ ਸਿਆਸੀ ਪਾਰਟੀ ਹੈ ਉਹ ਧਾਰਮਿਕ ਸੰਮੇਲਨ ਨਹੀਂ ਬੁਲਾ ਸਕਦੀ। ਉਹਨਾਂ ਨੇ ਇਹ ਗੱਲ ਆਖੀ ਹੈ ਕਿ ਜਿਹੜਾ ਸੰਵਿਧਾਨ ਹੈ ਉਹ ਇਸ ਚੀਜ਼ ਦੀ ਇਜਾਜ਼ਤ ਜਿਹੜੀ ਹੈ ਉਹ ਨਹੀਂ ਦਿੰਦਾ ਕਿ ਕੋਈ ਸਿਆਸੀ ਪਾਰਟੀ, ਜਿਵੇਂ ਅਕਾਲੀ ਦਲ ਸਿਆਸੀ ਪਾਰਟੀ ਹੈ, ਉਹ ਪੰਥਕ ਇਕੱਠ ਇਹਦਾ ਸੱਦ ਰਹੇ ਨੇ। ਭਾਰਤੀ ਸੰਵਿਧਾਨ ਦੇ ਮੁਤਾਬਕ ਕੋਈ ਸਿਆਸੀ ਪਾਰਟੀ ਏਦਾਂ ਦਾ ਧਾਰਮਿਕ ਇਕੱਠ ਸੱਦ ਹੀ ਨਹੀਂ ਸਕਦੀ। ਜੀ ਬਿਲਕੁਲ, ਉਹਨਾਂ ਨੇ ਕਿਹਾ ਕਿ ਅਕਾਲੀ ਦਲ ਨੂੰ ਪੰਥਕ ਮਾਮਲਿਆਂ 'ਚ ਦਖਲ ਦੇਣ ਦਾ ਕੋਈ ਅਧਿਕਾਰ ਨਹੀਂ, ਪਰ ਇਹ ਅਧਿਕਾਰ ਆਪਣੇ ਆਪ ਹੀ ਜਿਹੜੇ ਆ ਸਾਰੇ ਲੈ ਰਹੇ ਆ। ਤੇ ਜਿਹੜੀ ਵੱਖਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਹਰਿਆਣਾ ਦੇ ਵਿੱਚ ਬਣੀ ਆ ਤੇ ਉਹਦੇ ਜਿਹੜੇ ਅਹੁਦਿਆਂ ਦੀ ਸਹਿਮਤੀ ਆ ਕੀ ਆਲਰੇਡੀ ਹੋ ਗਈ ਆ ਜਾਂ ਉਹ ਜਿਹੜੀ ਸਹਿਮਤੀ ਆ ਉਹ ਬਣਨੀ ਹਜੇ ਬਾਕੀ ਆ? ਇਹਦੇ ਉੱਤੇ ਜਿਹੜੀ ਸਹਿਮਤੀ ਹੈ ਜੀ ਉਹ ਹੋ ਗਈ ਆ ਇਹਨਾਂ ਅਹੁਦਿਆਂ ਦੇ ਉੱਤੇ। ਜਿਹੜੀ ਕੱਲ ਲੰਮੀ ਚੌੜੀ ਮੀਟਿੰਗ ਚੱਲੀ ਹੈ ਜੀ ਉਹਦੇ ਦੌਰਾਨ ਇਹ ਸਹਿਮਤੀ ਬਣ ਗਈ ਆ। ਜਿਹੜੇ ਇਹਦੇ ਵਿੱਚ ਜਗਦੀਸ਼ ਸਿੰਘ ਝੀਂਡਾ ਨੇ ਜੀ ਉਹ ਵੱਖਰੀ ਜਿਹੜੀ ਕਮੇਟੀ ਬਣ ਰਹੀ ਆ ਉਹਦੇ ਪ੍ਰਧਾਨ ਹੋਣਗੇ। ਦੀਦਾਰ ਸਿੰਘ ਨਲਵੀ ਜਿਹੜੇ ਨੇ ਉਹ ਸੀਨੀਅਰ ਮੀਤ ਪ੍ਰਧਾਨ ਇਹਦੇ ਜਿਹੜੇ ਜੀ ਉਹ ਹੋਣ। ਜੋਗਾ ਸਿੰਘ ਜਿਹੜੇ ਨੇ ਉਹ ਜਨਰਲ ਸਕੱਤਰ ਹੋਣਗੇ ਇਹਦੇ। ਔਰ ਇਹਦੇ 41 ਮੈਂਬਰਾਂ ਦੀ 26 ਜੁਲਾਈ ਨੂੰ 3 ਵਜੇ ਜਿਹੜੀ ਹੈ ਜੀ ਇਹ ਮੀਟਿੰਗ ਕੁਰੂਕਸ਼ੇਤਰ ਦੇ ਵਿੱਚ ਜਿਹੜਾ ਗੁਰਦੁਆਰਾ ਸਾਹਿਬ ਹੈ ਜੀ ਉੱਥੇ ਸੱਦੀ ਗਈ ਹੈ ਜੀ। ਕਾਨੂੰਨ ਦੇ ਮੁਤਾਬਕ ਵੱਖਰੀ ਕਮੇਟੀ ਦੇ ਪ੍ਰਧਾਨ ਤੋਂ ਬਿਨਾਂ ਵੀ ਸੀਨੀਅਰ ਮੀਤ ਪ੍ਰਧਾਨ, ਜੂਨੀਅਰ ਮੀਤ ਪ੍ਰਧਾਨ, ਜਨਰਲ ਸਕੱਤਰ, ਸੰਯੁਕਤ ਸਕੱਤਰ ਤੋਂ ਇਲਾਵਾ ਕਾਰਜਕਾਰਨੀ ਦੇ 6 ਮੈਂਬਰ ਜਿਹੜੇ ਨੇ ਉਹ ਚੁਣੇ ਜਾਣੇ ਨੇ ਜੀ। ਇਹ ਵੀ ਪਤਾ ਲੱਗਾ ਜੀ ਕਿ 2 ਜਿਹੜੇ ਅਹੁਦੇ ਵੱਖਰੀ ਕਮੇਟੀ ਦੇ ਅਹੁਦੇਦਾਰ ਤੇ ਕਾਰਜਕਾਰਨੀ ਦੇ ਮੈਂਬਰਾਂ ਬਾਰੇ ਸਹਿਮਤੀ ਬਣਾਉਣ ਲਈ ਕਾਫੀ ਲੰਮਾ ਚੌੜਾ ਵਿਚਾਰ ਵਟਾਂਦਰਾ ਜਿਹੜਾ ਵੀ ਉਹ ਕੀਤਾ ਗਿਆ ਔਰ ਇਹ ਸਾਰਾ ਦਿਨ ਜਿਹੜਾ ਸੀਗਾ ਜੀ ਮੀਟਿੰਗਾਂ ਦਾ ਸਿਲਸਿਲਾ ਚੱਲਦਾ ਰਿਹਾ ਜੀ। ਉਸ ਤੋਂ ਬਾਅਦ ਇਹ ਜਿਹੜੀ ਸਹਿਮਤੀ ਆ ਉਹ ਬਣਾਈ ਜਾ ਸਕੀ ਆ। ਤੋ ਇਹ ਹੁਣ ਤਕਰੀਬਨ
ਤੈਅ ਹੋ ਗਿਆ ਜੀ ਕਿ ਜਿਹੜੇ ਝੀਂਡਾ ਸਾਹਿਬ ਨੇ ਜੀ ਉਹ ਅਗਲੇ ਪ੍ਰਧਾਨ ਹੋਣਗੇ, ਜਿਹੜੀ ਦਿੱਲੀ ਹਰਿਆਣਾ ਦੇ ਵਿੱਚ ਨਵੀਂ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਹੈ ਜੀ ਬਣੀ ਹੈ। ਅਸੀਂ ਤੇ ਅੱਗੇ ਗੱਲ ਕਰੀਏ, ਜਿਵੇਂ ਚਿਮਨੀ ਚੋਣਾਂ ਹੋਣੀਆਂ ਨੇ ਪੰਜਾਬ ਦੇ ਵਿੱਚ, ਤਾਂ ਉਹਦੇ ਵਿੱਚ ਇਹ ਵੀ ਸੁਣਿਆ ਜਾਂਦਾ ਸੀ ਕਿ ਆਮ ਆਦਮੀ ਪਾਰਟੀ ਆ ਕਿ ਉਹ ਦੋ ਚਿੱਤੀ ਦੇ ਵਿੱਚ ਸੀ ਕਿ ਉਹ ਆਪਣੇ ਬੰਦੇ ਖੜੇ ਕਰੂਗੀ ਜਾਂ ਨਹੀਂ ਕਰੂਗੀ। ਉਹ ਕੀ ਡਿਸੀਜਨ ਹੋਏ ਨੇ ਉਹਨਾਂ ਦੇ? ਇਹਦੇ ਵਿੱਚ ਇੱਕ ਤਾਂ ਜੀ ਜਿਹੜੀ ਆਮ ਆਦਮੀ ਪਾਰਟੀ ਆ ਉਹਦੀ 3 ਰੋਜ਼ਾ ਜਿਹੜੀ ਜੀ ਇੱਥੇ ਮੀਟਿੰਗ ਜਿਹੜੀ ਆ ਉਹ ਜਾਰੀ ਹੈ, ਔਰ ਇਸ ਮੀਟਿੰਗ ਦੇ ਵਿੱਚ ਜੀ ਪਾਰਟੀ ਦੇ ਸਾਬਕਾ ਅਹੁਦੇਦਾਰ ਜਿਹੜੇ ਨੇ ਜੀ ਉਹ ਇੱਥੇ ਆਏ ਹੋਏ ਨੇ। ਸੁਨਾਮ ਦੇ ਵਿੱਚ ਜਿਹੜਾ ਸ਼ਹੀਦ ਊਧਮ ਸਿੰਘ ਹੋਰਾਂ ਦਾ ਪਿੰਡ ਹੈ ਜੀ, ਉੱਥੇ ਇਹ ਮੀਟਿੰਗ ਜਿਹੜੀ ਆ ਹੋ ਰਹੀ ਹੈ। ਉਂਝ ਵੈਸੇ ਇਹ ਸੰਗਰੂਰ ਦੇ ਵਿੱਚ ਠਹਿਰੇ ਹੋਏ ਨੇ ਜੀ। ਕੱਲ ਜਿਹੜੀ ਮੀਟਿੰਗ ਹੋਈ ਆ ਇਹਦੇ ਵਿੱਚ ਪ੍ਰੈਸ ਕਾਨਫਰੰਸ ਜਿਹੜੀ ਹੈ ਜੀ ਉਹ ਕੀਤੀ ਗਈ ਇੱਕ ਮੀਟਿੰਗ ਤੋਂ ਬਾਅਦ, ਔਰ ਉਹਦੇ ਵਿੱਚ ਪਾਰਟੀ ਨੇ ਐਲਾਨ ਕੀਤਾ ਜੀ ਕਿ ਜ਼ਿਮਨੀ ਚੋਣਾਂ ਜਿਹੜੀਆਂ 2 ਜਗ੍ਹਾ ਤੋਂ ਨੇ, ਇੱਕ ਤਲਵੰਡੀ ਸਾਬੋ, ਪਟਿਆਲਾ ਦਾ ਜਿਹੜਾ ਸਿਟੀ ਦੀ ਜਿਹੜੀ ਚੋਣ ਹੈ ਇਹਦੇ ਵਿੱਚ ਉਹ ਹਿੱਸਾ ਲਊਗੀ ਪਾਰਟੀ ਜਿਹੜੀ ਹੈ। ਇੱਕ ਆਮ ਆਦਮੀ ਪਾਰਟੀ ਦੇ ਵੱਲੋਂ ਐਡਹਾਕ ਕਮੇਟੀ ਜਿਹੜੀ ਹੈ ਜੀ ਬਣਾਈ ਗਈ ਆ, ਜਿਹਦੇ ਵਿੱਚ ਪ੍ਰੋਫੈਸਰ ਸਾਧੂ ਸਿੰਘ, ਡਾਕਟਰ ਧਰਮਵੀਰ ਗਾਂਧੀ, ਹਰਵਿੰਦਰ ਸਿੰਘ ਖਾਲਸਾ, HS ਫੂਲਕਾ, ਯਾਮਨੀ ਗੋਮਲ, ਸੁੱਚਾ ਸਿੰਘ ਛੋਟੇਪੁਰ, ਡਾਕਟਰ ਦਲਜੀਤ ਸਿੰਘ, ਇਹਨਾਂ ਨੂੰ ਇਹਦੇ ਵਿੱਚ ਸ਼ਾਮਲ ਕੀਤਾ ਗਿਆ। ਔਰ ਇਹ ਜਿਹੜੇ ਨੇ ਜੀ ਤੈਅ ਕਰਨਗੇ ਨਾਮ ਜਿਹੜੇ ਨੇ ਕਿ ਕੌਣ ਇੱਥੋਂ ਜਿਹੜੇ ਉਮੀਦਵਾਰ ਹੋਣਗੇ। ਤਕਰੀਬਨ ਇਹ ਕਿਹਾ ਜਾ ਰਿਹਾ ਜੀ ਕਿ ਜਿਹੜੇ ਤਲਵੰਡੀ ਸਾਬੋ ਆ ਉੱਥੋਂ ਇੱਕ ਸਿੰਗਰ ਜਿਹੜੇ ਨੇ ਜੀ ਉਹਦਾ ਨਾਮ ਤਕਰੀਬਨ ਤੈਅ ਹੋਣ ਵੱਲ ਨੂੰ ਵੱਧ ਰਿਹਾ ਜੀ, ਬਲਕਾਰ ਸਿੱਧੂ ਦਾ ਸ਼ਹਿਰ ਜੀ। ਜੀ ਦੇਖੋ ਆਉਣ ਵਾਲੇ ਟਾਈਮ ਦੇ ਵਿੱਚ ਕਿਸ ਤਰ੍ਹਾਂ ਹੁੰਦੀ ਆ। ਤੇ ਜਿਵੇਂ ਜੀ ਹੁਣ ਪੰਜਾਬ ਦੇ ਵਿੱਚ ਜਿਹੜੇ ਭਾਜਪਾ ਦੇ ਮੰਤਰੀ ਆ ਤੇ ਉਹਨਾਂ ਦੇ ਵੀ ਜਿਹੜੇ ਤੇਵਰ ਆ ਬੜੇ ਤਿੱਖੇ ਹੋਏ ਨਜ਼ਰ ਆਉਂਦੇ ਨੇ। ਇਹਦੀ ਜਿਹੜੀ ਭਾਰਤੀ ਜਨਤਾ ਪਾਰਟੀ ਦੀ ਬਹੁਤ ਵੱਡੀ ਸਫਲਤਾ ਜਿਹੜੀ ਉਹਦੀ ਮੁਲਕ ਲੈਵਲ ਦੇ ਉੱਤੇ ਹੋਈ ਹੈ, ਭਾਰਤ ਦੇ ਵਿੱਚ ਹੋਈ ਹੈ। ਜਿਵੇਂ ਉਹ ਆਪਣੇ ਸਿਰ ਤੇ ਸਰਕਾਰ ਜਿਹੜੀ ਹੈ ਉਹ ਬਣਾਈ ਹੈ, ਉਦੋਂ ਬਾਅਦ ਪੰਜਾਬ ਭਾਜਪਾ ਦੇ ਜਿਹੜੇ ਮੰਤਰੀ ਨੇ ਉਹਨਾਂ ਨੇ ਹੁਣ ਸੈਂਟਰ ਦੇ ਸਿਰ ਤੇ ਖੇਡਣਾ ਜਿਹੜਾ ਜੀ ਉਹ ਸ਼ੁਰੂ ਕੀਤਾ। ਹੁਣ ਤੱਕ ਤਾਂ ਉਹ ਦੁਬਕੇ ਹੀ ਰਹੇ, ਅੰਦਰ ਬੜੇ ਰਹੇ, ਕੁੱਟ ਵੀ ਖਾਂਦੇ ਰਹੇ ਅਕਾਲੀਆਂ ਤੋਂ। ਕੁੱਟ ਤੋਂ ਚਿੱਤਾ ਹੈ ਜੀ ਜਿਹੜੇ ਇਹਨਾਂ ਦੇ ਵਿੱਚੋਂ ਇੱਕ ਹੈ ਨੇ ਜਿਹੜੇ ਅੰਮ੍ਰਿਤਸਰ ਤੋਂ ਨੇ, ਉਹਨਾਂ ਨੂੰ ਤਾਂ ਭਜਾ ਕੇ ਵੀ ਕੁੱਟਿਆ ਗਿਆ ਸੀਗਾ ਜੀ। ਜਿਹੜੀਆਂ ਇੱਕ ਚੋਣਾਂ ਹੋਈਆਂ ਸੀਗੀਆਂ ਪੰਜਾਬ ਦੇ ਵਿੱਚ ਉਹਦੇ ਦੌਰਾਨ ਅਨਿਲ ਜੋਸ਼ੀ ਹੋਰੀ, ਹੁਣ ਅਨਿਲ ਜੋਸ਼ੀ ਹੋਰਾਂ ਨੇ ਮੌਕਾ ਜਿਹੜਾ ਜੀ ਪਾ ਕੇ ਸਰਕਾਰ ਦੇ ਖਿਲਾਫ ਹੀ ਡਟਣ ਦਾ ਜਿਹੜਾ ਜੀ ਉਹ ਦਬਕਾ ਮਾਰਿਆ। ਔਰ ਉਹਨਾਂ ਨੇ ਇਹ ਗੱਲ ਕਹੀ ਹੈ ਜੀ ਕਿ ਜਿਹੜੇ ਇੱਥੋਂ ਬਿਜ਼ਨਸਮੈਨ ਨੇ ਜੀ ਉਹਨਾਂ ਦੇ ਨਾਲ ਉਹ ਖੜੇ ਨੇ ਇੰਡਸਟਰੀ ਵਾਲਿਆਂ ਦੇ। ਉਹਨਾਂ ਨੇ ਕਿਹਾ ਕਿ ਜਿਹੜਾ ਇੰਡਸਟਰੀ ਵਾਲਿਆਂ ਦੇ ਵੱਲੋਂ ਧਰਨਾ ਦਿੱਤਾ ਜਾ ਰਿਹਾ ਉਹਦੇ ਵਿੱਚ ਉਹ ਸ਼ਾਮਲ ਹੋਣਗੇ। ਹਾਲਾਂਕਿ ਉਹ ਖੁਦ ਮੰਤਰੀ ਨੇ ਪਰ ਸਰਕਾਰ ਦੇ ਖਿਲਾਫ ਧਰਨੇ ਦੇ ਵਿੱਚ ਜਿਹੜਾ ਉਹ ਸ਼ਾਮਲ ਹੋਣ ਜਾ ਰਹੇ ਨੇ। ਇਸ ਤੋਂ ਇਲਾਵਾ ਜਿਹੜੇ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਨੇ ਪੰਜਾਬ ਦੇ ਕਮਲ ਸ਼ਰਮਾ, ਉਹਨਾਂ ਦੇ ਵੱਲੋਂ ਵੀ ਰਾਜ ਸਰਕਾਰ ਦੇ ਵਿਰੋਧੀ ਪੈਂਤੜਾ ਜਿਹੜਾ ਜੀ ਉਹ ਲਿਆ ਗਿਆ ਕਿ ਸਰਕਾਰ ਜਿਹੜੀ ਆ ਉਹ ਗਲਤ ਫੈਸਲੇ ਲੈ ਰਹੀ ਆ ਤੇ ਭਾਰਤੀ ਜਨਤਾ ਪਾਰਟੀ ਪੁੱਛ ਹੀ ਨਹੀਂ ਰਹੀ। ਇੱਕ ਕਿਸਮ ਦੇ ਨਾਲ ਭਾਰਤੀ ਜਨਤਾ ਪਾਰਟੀ ਜਿਹੜੀ ਹੈ ਜੀ ਉਹ ਆਪਣੀ ਇੰਡੀਪੈਂਡੈਂਟ ਹੋਂਦ ਜਿਹੜੀ ਹੈ ਨਾ ਜੀ, ਆਜ਼ਾਦ ਹਸਤੀ ਜਿਹੜੀ ਹੈ ਉਹ ਦਿਖਾਉਣ ਦੀ ਕੋਸ਼ਿਸ਼ ਹੁਣ ਕਰ ਰਹੀ ਹੈ ਪੰਜਾਬ ਦੇ ਵਿੱਚ। ਜੀ ਤੇ ਅੱਗੇ ਗੱਲ ਕਰੀਏ ਜਿਵੇਂ ਮੋਰਚਿਆਂ ਦੇ ਵਿੱਚ, ਜਿਵੇਂ ਕਈ ਸਾਡੇ ਬਜ਼ੁਰਗ ਨੇ, ਅਕਾਲੀ ਬਜ਼ੁਰਗ ਆ, ਉਹਨਾਂ ਨੇ ਪੂਰੀ ਉਮਰ ਲਗਾ ਦਿੱਤੀ, ਜੇਲ੍ਹਾਂ ਦੇ ਵਿੱਚ ਗਏ ਆ। ਕੀ ਉਸ ਦਾ ਜਿਹੜਾ ਉਹਨਾਂ ਨੂੰ ਕੋਈ ਸਨਮਾਨ ਮਿਲਿਆ ਕਿ ਉਹਨਾਂ ਨੇ ਪੂਰੀ ਉਮਰ ਲਗਾਈ ਆਪਣੇ ਮੋਰਚਿਆਂ ਦੇ ਵਿੱਚ? ਜਦੋਂ ਹੁਣ ਬਾਦਲ ਸਾਹਿਬ ਨੇ ਮੋਰਚੇ ਦਾ ਐਲਾਨ ਕੀਤਾ ਜੀ ਤਾਂ ਉੱਤੇ ਕਈ ਖਬਰਾਂ ਜਿਹੜੀਆਂ ਜੀ ਕਈ ਕੁਝ ਸਾਹਮਣੇ ਆਉਣਾ ਸ਼ੁਰੂ ਹੋਇਆ। ਮੋਰਚਿਆਂ ਦੇ ਨਾਂ ਦੇ ਉੱਤੇ ਕੀ ਕੁਝ ਜਿਹੜਾ ਜੀ ਉਹ ਹੁੰਦਾ ਰਿਹਾ, ਵੱਡੇ ਆਰਟੀਕਲ ਕਈ ਕੁਝ ਜਿਹੜਾ ਜੀ ਸਾਹਮਣੇ ਆ ਰਿਹਾ। ਅਕਾਲੀ ਮੋਰਚਿਆਂ ਦੇ ਦੌਰਾਨ ਜਿਹੜੇ ਜੇਲ੍ਹਾਂ ਭਰਨ ਵਾਲੇ ਟਕਸਾਲੀ ਅਕਾਲੀ ਆਗੂ, ਉਹਨਾਂ ਨੇ ਪਹਿਲਾਂ ਵੀ ਗੱਲ ਕੀਤੀ ਸੀ ਕਿ ਮੋਢੇ ਦੇ ਉੱਤੇ ਪਰਨਾ ਰੱਖ ਕੇ ਬਿਨਾਂ ਸੋਚੇ ਸਮਝੇ ਤੋਂ ਤੁਰ ਪੈਣ ਵਾਲੇ ਕਿ ਮੋਰਚੇ ਦਾ ਕੀ ਅਸਰ ਹੋਊਗਾ, ਕਿੰਨੀ ਦੇਰ ਜੇਲ੍ਹ 'ਚ ਰਹਿਣਾ ਪਊਗਾ, ਉਹ ਜਿਹੜੇ ਟਕਸਾਲੀ ਲੋਕ ਨੇ ਉਹ ਕਿੱਥੋਂ ਲੱਭਣਗੇ ਬਾਦਲ ਸਾਹਿਬ? ਮੋਰਚਾ ਤੋਂ ਲਾਉਣ ਦੀ ਉਹ ਗੱਲ ਕਰ ਰਹੇ ਨੇ। ਹੁਣ ਇਹ ਪਤਾ ਲੱਗਿਆ ਜੀ ਕਿ ਜਿਹੜੇ ਟਕਸਾਲੀ ਆਗੂ ਨੇ ਉਹ ਵਿਚਾਰੇ ਅੱਜ ਪੂਰੇ ਤਰੀਕੇ ਦੇ ਨਾਲ ਵਸਾਰੇ ਹੋਏ ਨੇ, ਉਹਨਾਂ ਨੂੰ ਕੋਈ ਜਿਹੜਾ ਜੀ ਉਹ ਪੁੱਛਣ ਵਾਲਾ ਨਹੀਂ ਹੈ। ਉਹ ਕਹਿੰਦੇ ਹੁਣ ਤਾਂ ਸਾਡਾ ਖੂਨ ਵੀ ਜਿਹੜਾ ਉਹ ਠੰਡਾ ਹੋ ਗਿਆ, ਹੁਣ ਮਾਰਚਿਆਂ ਜਿਹੜਾ ਜੀ ਉਹ ਕਾਹਦਾ ਜਾਣਾ। ਉਹ ਕਹਿੰਦੇ ਕਿ ਕੋਈ ਟਾਈਮ ਹੁੰਦਾ ਸੀਗਾ ਜਦੋਂ ਮੋਰਚੇ ਦਾ ਜ਼ਿਕਰ ਆਉਂਦਾ ਸੀਗਾ ਤੇ ਸਾਡੇ ਅੰਦਰ ਇੱਕ ਨਵਾਂ ਜਿਹੜਾ ਜੋਸ਼ ਭਰ ਜਾਂਦਾ ਸੀਗਾ ਕਿ ਪੰਜਾਬ ਦੇ ਵਾਸਤੇ ਮੋਰਚਾ ਕੋਈ ਲੱਗਣ ਲੱਗਾ ਤੇ ਸਾਡੀ ਪੁੱਛਗਿੱਛ ਜਿਹੜੀ ਆ ਜੀ ਉਹ ਵਧੂਗੀ। ਇਹ ਜਿਹੜੇ ਪੁਰਾਣੇ ਟਕਸਾਲੀ ਆਗੂ ਨੇ ਉਹਨਾਂ ਦੇ ਵਿੱਚ ਕੋਈ ਉਤਸ਼ਾਹ ਨਹੀਂਗਾ ਜਿਹੜਾ ਹੁਣ ਮੋਰਚੇ ਦਾ ਐਲਾਨ ਕੀਤਾ ਗਿਆ। ਉਹਨਾਂ ਨੇ ਇਹ ਕਿਹਾ ਕਿ ਜਦੋਂ ਮੋਰਚਿਆਂ ਦੇ ਵਿੱਚ ਕਿੰਨੇ ਸਾਲ ਜੇਲ੍ਹਾਂ ਕੱਟੀਆਂ ਉਹਨਾਂ ਨੂੰ ਕਿਸੇ ਨੇ ਪੁੱਛਿਆ ਹੀ ਨਹੀਂ। ਅਕਾਲੀ ਪਾਰਟੀ ਦੀ ਸਰਕਾਰ ਜਿਹੜੀ ਹੈ ਜੀ ਇੰਨੀ ਵਾਰੀ ਆਈ, ਇਹਨਾਂ ਦੇ ਦੌਰਾਨ ਵੀ ਕਦੀ ਉਹਨਾਂ ਨੂੰ ਆ ਕੇ ਮੁੜ ਕੇ ਨਹੀਂ ਪੁੱਛਿਆ ਗਿਆ ਕਿ ਕਿੰਨੀ ਦੇਰ ਉਹਨਾਂ ਨੇ ਜਿਹੜੀ ਜੇਲ੍ਹ ਕੱਟੀ। ਉਹ ਕਹਿੰਦੇ ਹੁਣ ਆਪਣੇ ਘਰ ਦੇ ਵਿੱਚ ਰਹਿ ਕੇ
ਪੋਤੇ ਪੋਤੀਆਂ ਨੂੰ ਖਿਡਾਉਣ ਵਾਲਾ ਜਿਹੜਾ ਜੀ ਉਹਦੇ ਵਿੱਚ ਜ਼ਿਆਦਾ ਸਵਾਦ ਹੈ, ਨਾ ਕਿ ਕਿਸੇ ਮੋਰਚੇ ਦੇ ਵਿੱਚ ਦੁਬਾਰਾ ਜਾ ਕੇ ਜੇਲ੍ਹ ਦੇ ਵਿੱਚ ਜਿਹੜਾ ਜੀ ਅਸੀਂ ਜਾਇਆ ਜਾਵੇ। ਇਹ ਜਿਹੜੇ ਬਜ਼ੁਰਗ ਨੇ ਉਹ ਇਹ ਕਹਿੰਦੇ ਨੇ ਕਿ ਜਿਹੜੇ ਮੋਰਚਿਆਂ ਦੇ ਵਿੱਚ ਉਹ ਸ਼ਾਮਲ ਹੁੰਦੇ ਰਹੇ ਨੇ, ਕਮ ਸੇ ਕਮ ਅਕਾਲੀ ਸਰਕਾਰ ਨੂੰ ਉਹਨਾਂ ਦਾ ਇੰਨਾ ਕੁ ਮੁੱਲ ਤਾਂ ਪਾਉਣਾ ਚਾਹੀਦਾ ਸੀਗਾ ਤੇ ਇਹਨਾਂ ਦੀ ਰਿਕੋਗਨਾਈਜੇਸ਼ਨ ਨਹੀਂ ਹੋ ਜਾਂਦੀ, ਜਿਹੜੀ ਕਿ ਅੱਜ ਤੱਕ ਨਹੀਂ ਹੋਈ ਸੀ। ਜੀ ਬਿਲਕੁਲ, ਉਹਨਾਂ ਦੀ ਰਿਕੋਗਨੀਸ਼ਨ ਨਹੀਂ ਹੋਈ। ਤਾਂ ਜਿਸ ਤਰ੍ਹਾਂ ਇਹ ਟਕਰਾਅ ਜਿਹਾ ਬਣਦਾ ਨਜ਼ਰ ਆ ਰਿਹਾ ਆ, ਕੀ ਸਾਡੇ ਜਿਹੜੇ ਜਥੇਦਾਰ ਆ ਇਸ ਦੇ ਵਿੱਚ ਕੋਈ ਭੂਮਿਕਾ ਨਿਭਾ ਸਕਦੇ ਕਿ ਨਹੀਂ? ਜਥੇਦਾਰ ਸਾਹਿਬ ਨੇ ਅੱਜ ਜਿਹੜਾ ਜੀ ਉਹਨਾਂ ਨੇ ਇੱਕ ਸਲਾਹ ਦਿੱਤੀ ਹੈ ਜੀ ਕਿ ਭਰਾ ਮਾਰੂ ਜੰਗ ਜਿਹੜੀ ਆ ਉਹਦੇ ਤੋਂ ਬਚਿਆ ਜਾਵੇ। ਉਹਨਾਂ ਨੇ ਸਾਰਾ ਜੇ ਤੋੜਾ ਫੇਰ ਝਾੜਿਆ ਜੀ ਜਿਹੜੇ ਹਰਿਆਣੇ ਦੇ ਸਿੱਖ ਨੇ ਉਹਨਾਂ ਦੇ ਉੱਤੇ। ਹਰਿਆਣੇ ਦੇ ਸਿੱਖਾਂ ਨੂੰ ਉਹਨਾਂ ਨੇ ਇਹ ਆਖਿਆ ਕਿ ਉਹ ਭਰਾ ਮਾਰੂ ਜੰਗ ਤੋਂ ਗੁਰੇਜ਼ ਜਿਹੜਾ ਜੀ ਉਹ ਕਰਨ, ਔਰ ਜਿਹੜੀ ਪੰਥਕ ਜਮਾਤ ਹੈ ਸ਼੍ਰੋਮਣੀ ਕਮੇਟੀ ਉਹਨੂੰ ਸ਼ਕਤੀਸ਼ਾਲੀ ਜਿਹੜਾ ਬਣਾਏ ਰੱਖਣ ਦੇ ਵਾਸਤੇ ਏਕਤਾ ਦਾ ਸਬੂਤ ਦੇਣ ਹੈ। ਜੇ ਜਥੇਦਾਰ ਕੋਈ ਸਿਆਣਪ ਤੋਂ ਪਹਿਲਾਂ ਹੀ ਕੰਮ ਲੈਂਦੇ, ਇਹਨਾਂ ਨੂੰ ਨਾ ਛੇਕਦੇ, ਜਿਹੜੀਆਂ ਗੱਲਾਂ ਪਹਿਲਾਂ ਕਰਦੇ, ਤੇ ਸ਼ਾਇਦ ਇੱਥੋਂ ਤੱਕ ਜਿਹੜੀ ਕਹਾਣੀ ਸੀ ਉਹ ਨਾ ਜਾਂਦੀ। ਜਿਹੜੀ ਕਾਹਲੀ ਦੇ ਵਿੱਚ ਇਹ ਫੈਸਲਾ ਲਿਆ ਗਿਆ, ਛੇਤੀ ਛੇਤੀ ਬੰਦੇ ਜਿਹੜੇ ਉਹ ਛੇਕ ਦਿੱਤੇ ਗਏ ਨੇ, ਉਹਨਾਂ ਦਾ ਪੱਖ ਵੀ ਨਹੀਂ ਪੁੱਛਿਆ ਗਿਆ। ਇਹ ਕਹਾਣੀ ਅਸਲ ਦੇ ਵਿੱਚ ਤਾਂ ਜੀ ਖਰਾਬ ਇੱਥੋਂ ਹੀ ਹੋਈ ਹੈ। ਜੀ ਬਿਲਕੁਲ, ਗੱਲ ਇੱਥੇ ਚੱਲੀ ਹੈ। ਜੇ ਤੁਸੀਂ ਕਹਿੰਦੇ ਉਹਨਾਂ ਨੇ ਮੂੰਹ ਖੋਲਿਆ ਆ, ਉਹ ਵੀ ਬਾਦਲ ਸਾਹਿਬ ਆਪਣੇ ਲਈ ਖੋਲਿਆ ਆ, ਉਹਨੇ ਦਬੱਲੇ ਨੂੰ ਨਹੀਂ ਕੁਝ ਵੀ ਕਿਹਾ। ਉਹਨਾਂ ਨੇ ਬਾਦਲ ਸਾਹਿਬ ਨੂੰ ਵੀ ਨਹੀਂ ਕਿਹਾ ਕਿ ਤੁਸੀਂ ਇਹ ਮੋਰਚਾ ਨਾ ਲਾਓ, ਬੈਠ ਕੇ ਗੱਲਬਾਤ ਕਰੋ। ਆਪਣੇ ਲਈ ਕਿਹਾ ਆ ਉਹਨਾਂ ਨੇ ਕਿ ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਥੱਲੇ ਰਹੋ। ਅਗਲੀ ਗੱਲ ਕਰਦੇ ਜੀ ਕੰਦੋਲੇ ਦੀ, ਜਿਹੜਾ ਇੱਕ ਡਰੱਗ ਦੇ ਕੇਸ ਦੇ ਵਿੱਚ ਫਸਿਆ ਹੋਇਆ ਆ, ਉਸ ਦਾ ਕੀ ਚੱਲ ਰਿਹਾ ਹੈ? ਜਿਹੜਾ ਇਹ ਕੰਦੋਲਾ ਜੀ ਇਹ ਪ੍ਰਸਿੱਧ ਹੈ ਇਸ ਪੱਖੋਂ ਕਿ ਸਮਗਲਰ ਹੈ ਜੀ, ਔਰ ਇਹਦੀ ਕੋਠੀ ਜਿਹੜੀ ਹੈ ਉਹ ਵੀ ਬੜੀ ਪ੍ਰਸਿੱਧ ਰਹੀ ਹੈ ਕਿ ਉੱਥੇ ਜੋ ਕੁਝ ਜਿਹੜਾ ਜੀ ਉਹ ਚੱਲਦਾ ਰਿਹਾ। ਰਣਜੀਤ ਸਿੰਘ ਉਰਫ ਰਾਜਾ ਕੰਦੋਲਾ ਜਿਹੜਾ ਜੀ ਇਹ ਉਦੋਂ ਚਰਚਾ ਦੇ ਵਿੱਚ ਆਇਆ ਸੀਗਾ ਜਦੋਂ 1 ਜੂਨ 2012 ਨੂੰ ਆਈਸ ਡਰੱਗ ਦੀ ਭਾਰੀ ਮਾਤਰਾ ਦੇ ਨਾਲ ਇਹ ਫੜਿਆ ਗਿਆ ਸੀਗਾ ਜੀ। ਹੁਣ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਉਹਦੀ ਜਿਹੜੀ ਪਹਿਲੀਆਂ ਜਾਇਦਾਦਾਂ ਨੇ ਨਾ ਜੀ ਦਿੱਲੀ ਦੇ ਵਿੱਚ ਕੋਠੀ ਤੇ ਸਮਰਾਲੇ ਦਾ ਫਾਰਮ ਹਾਊਸ ਹੈ, ਉਹਨੂੰ ਸੀਲ ਕੀਤਾ ਜਾ ਚੁੱਕਿਆ ਜੀ। ਹੁਣ ਬੰਗੇ ਦੇ ਵਿੱਚ ਜਿਹੜੀ ਬਣਾਈ ਗਈ ਪਿੰਡ ਇਹਦਾ ਬੰਗੇ ਦੇ ਵਿੱਚ ਜਿਹੜੀ ਬਣਾਈ ਗਈ ਕੋਠੀ ਹੈ ਜੀ 15 ਮਰਲੇ ਦੇ ਵਿੱਚ ਬਣੀ ਹੋਈ ਇਹ ਕੋਠੀ ਆ। ਇਹਦੇ ਵਿੱਚ ਇਹਦੀ ਘਰ ਵਾਲੀ ਜਿਹੜੀ ਜ਼ਮਾਨਤ ਦੇ ਉੱਤੇ ਆਈ ਹੋਈ ਆ ਉਹ ਰਹਿ ਰਹੀ ਸੀ, ਉਹਨੂੰ ਤੇ ਉਹਦਾ ਸਮਾਨ ਕੱਢ ਦਿੱਤਾ ਬਾਹਰ ਅਦਾਲਤ ਦੇ ਹੁਕਮਾਂ ਦੇ ਮੁਤਾਬਕ, ਔਰ ਇਸ ਕੋਠੀ ਨੂੰ ਸੀਲ ਕਰ ਦਿੱਤਾ ਜੀ। ਜਿਹੜੀਆਂ ਇਹ ਚੀਜ਼ਾਂ ਇਨਫੋਰਸਮੈਂਟ ਡਾਇਰੈਕਟੋਰੇਟ ਦੇ ਵੱਲੋਂ ਹੁਣ ਸਮਗਲਰਾਂ ਦੇ ਨਾਲ ਕੀਤੀਆਂ ਜਾ ਰਹੀਆਂ ਨੇ ਕਿ ਇਹਨਾਂ ਜਾਇਦਾਦਾਂ ਜਿਹੜੀਆਂ ਸੀਲ ਕੀਤੀਆਂ ਜਾ ਰਹੀਆਂ ਨੇ, ਇਹ ਇੱਕ ਬੜਾ ਪਲੱਸ ਪੁਆਇੰਟ ਆ, ਪੋਜ਼ਿਟਿਵ ਪੁਆਇੰਟ ਹੈ। ਕਿਉਂਕਿ ਹੁੰਦਾ ਪਹਿਲਾਂ ਇਹ ਸੀਗਾ ਜੀ ਕਿ ਇਹ ਥੋੜੀ ਦੇਰ ਬਾਅਦ ਛੁੱਟ ਕੇ ਆ ਜਾਂਦੇ ਸੀ, ਮੁੜ ਕੇ ਉਸੇ ਤਰੀਕੇ ਦੇ ਨਾਲ ਐਸ਼ ਜਿਹੜੀ ਹੈ ਉਹ ਕਰਦੇ ਸੀਗੇ। ਹੁਣ ਇਹਨਾਂ ਦੀਆਂ ਪ੍ਰਾਪਰਟੀਜ਼ ਜਿਹੜੀਆਂ ਨੇ ਉਹ ਨਾਲ ਅਟੈਚ ਹੋਣ ਲੱਗੀਆਂ ਨੇ ਤੇ ਇਹ ਜਿਹੜੀਆਂ ਸਰਕਾਰੀ ਜਾਇਦਾਦਾਂ ਬਣ ਜਾਣੀਆਂ ਨੇ ਜੀ ਜਦੋਂ ਇਹਨਾਂ ਕੇਸਾਂ ਦਾ ਜਿਹੜਾ ਫੈਸਲਾ ਹੋ ਜਾਣਾ, ਹੋਣ ਵਾਲਾ ਹੀ ਹੈ ਇਸ ਮਾਮਲੇ ਉੱਤੇ। ਸੋ ਇਹਦੀ ਕੋਠੀਆਂ ਦੀ ਜਿਹੜੀਆਂ ਇਹ ਉਹੀ ਕੋਠੀਆਂ ਨੇ ਜੀ ਜਿਨ੍ਹਾਂ ਦੇ ਵਿੱਚ ਚਰਚਿਤ ਇੱਕ IG ਦੀ ਪੁੱਛਗਿੱਛ ਜਿਹੜੀ ਆ ਉਹ ਵੀ ਇਨਫੋਰਸਮੈਂਟ ਡਾਇਰੈਕਟੋਰੇਟ ਕਰ ਰਹੀ ਹੈ ਪਿਛਲੇ ਦਿਨਾਂ ਵਿੱਚ। ਜੀ ਤੇ ਇੱਕ ਗੱਲ ਫਿਰ ਹੋਰ ਕਰ ਲਈਏ, ਜਿਵੇਂ ਇੱਕ ਇਹਨਾਂ ਦੇ ਮੰਤਰੀ ਨੇ ਜੀ, ਗੋਆ ਦੇ ਇੱਕ ਮੰਤਰੀ ਨੇ ਇੱਕ ਬਿਆਨ ਦਿੱਤਾ ਕਿ ਭਾਰਤ ਤਾਂ ਪਹਿਲਾਂ ਹੀ ਹਿੰਦੂ ਦੇਸ਼ ਹੈ ਤੇ ਅਸੀਂ ਸਾਰੇ ਹਿੰਦੂ ਹਾਂ। ਇਹ ਬਿਆਨ ਵਿਵਾਦਗ੍ਰਸਤ ਨਹੀਂ ਲੱਗਦਾ? ਵਿਵਾਦਗ੍ਰਸਤ ਹੈ ਜੀ। ਗੋਆ ਦੇ ਵਿੱਚ ਪਤਾ ਨਹੀਂ ਜਿਹੜੇ ਮੰਤਰੀ ਨੇ ਉਹਨਾਂ ਨੂੰ ਕੀ ਜਿਹੜਾ ਜੀ ਹੋਇਆ ਪਹਿਲਾਂ ਦੀਪਕ ਦਿਵਾਲੀਕਰ ਸੀਗਾ ਜੀ, ਜਿਹਨੇ ਇਹ ਕਿਹਾ ਸੀਗਾ ਕਿ ਨਰਿੰਦਰ ਮੋਦੀ ਨੂੰ ਅਪੀਲ ਕੀਤੀ ਸੀ ਕਿ ਉਹ ਛੇਤੀ ਤੋਂ ਛੇਤੀ ਜਿਹੜਾ ਜੀ ਇਹਨੂੰ ਹਿੰਦੂ ਰਾਸ਼ਟਰ ਜਿਹੜਾ ਵਧਾਵੇ ਬਣਾਵੇ। ਹੁਣ ਉਪ ਮੁੱਖ ਮੰਤਰੀ ਆ ਉੱਥੇ ਫਰਾਂਸਿਸ ਡਿਸੂਜ਼ਾ, ਇਹਨੇ ਵੀ ਆਪਣਾ ਜਿਹੜਾ ਜੀ ਵਿੱਚ ਲਿਆ ਕੇ ਟੰਗ ਫਸਾਤੀ ਹੈ। ਉਹ ਇਹ ਕਹਿੰਦਾ ਜੀ ਕਿ ਭਾਰਤ ਤਾਂ ਪਹਿਲਾਂ ਤੋਂ ਇੱਕ ਹਿੰਦੂ ਰਾਸ਼ਟਰ ਹੈ। ਉਹ ਕਹਿੰਦਾ ਕਿ ਮੈਂ ਬੇਸ਼ੱਕ ਡਿਸੂਜ਼ਾ ਆ ਪਰ ਮੈਂ ਜਿਹੜਾ ਜੀ ਹਿੰਦੂ ਪਹਿਲਾਂ ਆ। ਉਹ ਕਹਿੰਦਾ ਇੱਥੇ ਇਸ ਮੁਲਕ ਦੇ ਵਿੱਚ ਰਹਿਣ ਵਾਲਾ ਜਿਹੜਾ ਬੰਦਾ, ਹਰ ਬੰਦਾ ਉਹ ਹਿੰਦੂ ਆ। ਇਹ ਬਣਾਉਣ ਦੀ, ਇਹਨੂੰ ਹਿੰਦੂ ਰਾਸ਼ਟਰ ਬਣਾਉਣ ਦੀ ਜ਼ਰੂਰਤ ਨਹੀਂ ਹੈ, ਇਹ ਪਹਿਲਾਂ ਹੀ ਹੈ। ਇਹ ਭਾਰਤੀ ਜਨਤਾ ਪਾਰਟੀ ਵਾਲੇ ਜਿਹੜੇ ਕੁਛ ਨੇ ਜੀ ਉਹ ਇੱਕ ਦੂਜੇ ਤੋਂ ਮੂਹਰੇ ਹੋ ਕੇ ਨਾ ਜੀ ਇਹ ਚਾਪਲੂਸੀਆਂ ਜਿਹੜੀਆਂ ਨੇ ਉਹ ਕਰਨ ਲਈ ਜਾਂ ਖਬਰਾਂ ਦੇ ਵਿੱਚ ਰਹਿਣ ਦੇ ਵਾਸਤੇ ਇਸ ਤਰ੍ਹਾਂ ਦੇ ਬਿਆਨ ਜਿਹੜੇ ਨੇ ਜੀ ਉਹ ਦੇ ਰਹੇ ਨੇ, ਜਿਨ੍ਹਾਂ ਨੂੰ ਪਤਾ ਹੀ ਨਹੀਂ ਕਿ ਇਹਨਾਂ ਬਿਆਨਾਂ ਦਾ ਕੁਛ ਸਿਰ ਪੈਰ ਵੀ ਹੈਗਾ ਕਿ ਨਹੀਂ ਜੀ। ਜੀ ਬਿਲਕੁਲ। ਤੇ ਅਗਲੀ ਜੀ ਮੇਰਾ ਲਾਸਟ ਕੁਐਸਚਨ ਇਹ ਹੋਊਗਾ ਕਿ ਜਿਵੇਂ ਜਦੋਂ ਵੀ ਮੋਰਚੇ ਲੱਗਦੇ ਨੇ ਇਹਨਾਂ ਦੇ, ਜਦੋਂ ਵੀ ਕਿਤੇ ਰੈਲੀਆਂ ਕਰਨੀਆਂ ਹੁੰਦੀਆਂ ਆ ਤੇ ਜਿਹੜੀਆਂ ਪ੍ਰਾਈਵੇਟ ਬੱਸਾਂ ਵਾਲੇ ਆ ਉਹਨਾਂ ਦੀ ਸ਼ਾਮਤ ਆ ਜਾਂਦੀ ਆ, ਤੇ ਪਰ ਇਹਨਾਂ ਦੀਆਂ ਜਿਹੜੀਆਂ ਆਰਬਿਟ ਬੱਸਾਂ ਆ ਉਸ ਟਾਈਮ ਤੇ ਉਹ ਬਿਜ਼ਨਸ ਕਰਦੀਆਂ ਰਹਿੰਦੀਆਂ ਆ, ਤੇ ਪਰ ਜਿਹੜੇ ਲੋਕਾਂ ਦੀਆਂ ਵਿਚਾਰਿਆਂ ਦੀ ਇੱਕ ਦੋ ਬੱਸਾਂ ਆ ਉਹਨਾਂ ਨੂੰ ਫੜ ਕੇ ਲੈ ਆਉਂਦੇ ਆ। ਇਸ ਟਾਈਮ ਤੇ ਜਿਹੜੀ ਇਸ ਟਾਈਮ ਕੀ ਸਥਿਤੀ ਆ ਇਹਨਾਂ ਦੀ?
ਬਿਲਕੁਲ ਜੀ, ਇਹ ਦੋ ਤਰੀਕੇ ਨਾਲ, ਇੱਕ ਤਾਂ ਪ੍ਰਾਈਵੇਟ ਜਿਹੜੇ ਬੱਸਾਂ ਵਾਲੇ ਨੇ ਉਹਨਾਂ ਨੂੰ ਮਾਰਦੇ ਨੇ ਜੀ, ਉਹ ਤਾਂ ਪਹਿਲਾਂ ਹੀ ਪ੍ਰਾਈਵੇਟ ਜਿਹੜੀਆਂ ਕੰਪਨੀਆਂ ਨੇ ਜੀ ਉਹ ਮਰੀਆਂ ਪਈਆਂ ਨੇ, ਕਿਉਂਕਿ ਚੰਗੇ ਰੂਟ ਤਾਂ ਸਾਰੇ ਦੇ ਸਾਰੇ ਸੱਤਾਧਾਰੀ ਧਿਰ ਕੋਲ ਹੀ ਨੇ ਜੀ। ਹੁਣ ਬੱਸਾਂ ਜਿਹੜੀਆਂ ਜੀ ਉਹ ਮੰਗੀਆਂ ਜਾ ਰਹੀਆਂ ਨੇ, ਫੜੀਆਂ ਜਾ ਰਹੀਆਂ ਨੇ, ਦਬਾਅ ਪਾਇਆ ਜਾ ਰਿਹਾ ਜੀ। ਜਿਹੜੇ ਮਾਲਕ ਨੇ ਉਹ ਬੱਸਾਂ ਦੇਣ ਤੋਂ ਨਾ ਕਰ ਰਹੇ ਨੇ। ਅੱਜ ਬਠਿੰਡੇ ਦੇ ਵਿੱਚ ਜਿਹੜੇ ਪ੍ਰਾਈਵੇਟ ਬੱਸਾਂ ਵਾਲੇ ਨੇ ਉਹਨਾਂ ਨੇ ਇੱਕ ਮੀਟਿੰਗ ਜਿਹੜੀ ਹੈ ਜੀ ਉਹ ਸੱਦੀ ਹੈ। ਇਹਦੇ ਵਿੱਚ ਉਹਨਾਂ ਨੇ ਇਹ ਕਿਹਾ ਕਿ ਅਸੀਂ ਇਹ ਜਿਹੜੀਆਂ ਬੱਸਾਂ ਨੇ ਉਹ ਪੰਥਕ ਇਕੱਠ ਦੇ ਵਾਸਤੇ, ਪੰਥਕ ਸੰਮੇਲਨ ਦੇ ਵਾਸਤੇ ਨਹੀਂ ਦੇਵਾਂਗੇ। ਉਹਨਾਂ ਦਾ ਇਹ ਕਹਿਣਾ ਹੈ ਕਿ ਜਿਹੜੀਆਂ ਇਹਨਾਂ ਕੋਲੇ ਆਪਣੀਆਂ ਬੱਸਾਂ ਨੇ ਉਹਨਾਂ ਨੂੰ ਯੂਜ਼ ਕਰ ਲੈਣ। ਪ੍ਰਾਈਵੇਟ ਬੱਸਾਂ ਇਹ ਜਦੋਂ ਇਹ ਫੜੀਆਂ ਜਾਂਦੀਆਂ ਨੇ, ਉਹ ਸੜਕਾਂ ਤੋਂ ਲੈ ਜਾਂਦੀਆਂ ਨੇ, ਤੇ ਉਦੋਂ ਬਾਅਦ ਜਿਹੜੀਆਂ ਇਹਨਾਂ ਦੀਆਂ ਬੱਸਾਂ ਤੁੰਨ ਕੇ ਦੂਰੀ ਕਮਾਈ ਜਿਹੜੀ ਹੈ ਜੀ ਉਹ ਕਰਦੀਆਂ ਨੇ। ਇਹ ਵੀ ਪਤਾ ਲੱਗਾ ਕਿ ਇੱਕ MLA ਜਿਹੜਾ ਜੀ ਉਹਨੂੰ 20 ਬੱਸਾਂ ਦੀ ਜ਼ਿੰਮੇਵਾਰੀ ਲਾਈ ਗਈ ਹੈ ਕਿ 20 ਬੱਸਾਂ ਜਿਹੜੀਆਂ ਨੇ ਫੜੋ ਤੇ ਭਰ ਕੇ ਜਿਹੜੀਆਂ ਦੀ ਉਹ ਅੰਮ੍ਰਿਤਸਰ ਦੇ ਵਿੱਚ ਲਿਆਓ। ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਪੰਜਾਬ ਦੀਆਂ ਸੜਕਾਂ ਦਾ ਕੀ ਹਾਲ ਜਿਹੜਾ ਕਰ ਦੇਣਗੇ, ਖਾਸ ਤੌਰ ਦੇ ਉੱਤੇ ਅੰਮ੍ਰਿਤਸਰ ਨੂੰ ਜਿਹੜੀਆਂ ਜਾਣ ਵਾਲੀਆਂ ਸੜਕਾਂ ਨੇ ਉਹਨਾਂ ਦਾ। ਤੇ ਇਹ ਜਿਹੜੇ ਪ੍ਰਾਈਵੇਟ ਜਿਹੜੇ ਆਪਰੇਟਰ ਨੇ ਜੀ ਪਹਿਲਾਂ ਹੀ ਜਦੋਜਹਿਦ ਕਰ ਰਹੇ ਨੇ ਆਪਣੀ ਹੋਂਦ ਜਿਹੜੀ ਉਹ ਕਾਇਮ ਰੱਖਣ ਦੇ ਵਾਸਤੇ। ਮਹਿੰਗੇ ਭਾਅ ਦੇ ਡੀਜ਼ਲ ਜਿਹੜੇ ਨੇ ਜੀ ਉਹਦੇ ਦੌਰਾਨ ਕਿਸੇ ਨਾ ਕਿਸੇ ਤਰੀਕੇ ਨਾਲ ਸਰਵਾਈਵ ਕਰਨ ਦੀ ਕੋਸ਼ਿਸ਼ ਕਰ ਰਹੇ ਨੇ। ਪਰ ਏਦਾਂ ਦੇ ਕੋਈ ਨਾ ਕੋਈ ਜਿਹੜੇ ਕਦੀ ਰੈਲੀ ਆ ਗਈ ਜੀ, ਕਦੀ ਕੁਛ ਆ ਗਿਆ, ਉਦੋਂ ਇਹਨਾਂ ਦੀਆਂ ਬੱਸਾਂ ਫੜ ਕੇ ਇਹ ਵਿਚਾਰੇ ਜਿਹੜੇ ਨੇ ਜੀ ਉਹਨਾਂ ਦਾ ਕਚੂਮਰ ਕੱਢ ਦਿੱਤਾ ਜਾਂਦਾ ਔਰ ਮੁੜ ਕੇ ਉਹਨਾਂ ਨੂੰ ਜਿਹੜਾ ਵੀ ਕੋਈ ਪੁੱਛਦਾ ਨਹੀਂ। ਉਮੀਦ ਹੈ ਜੀ ਕਿ ਅੱਜ ਵਾਲੀ ਜਿਹੜੀ ਇਹਨਾਂ ਦੀ ਮੀਟਿੰਗ ਹੈ ਉਹਦੇ ਵਿੱਚ ਇਹ ਕੋਈ ਸਖਤ ਫੈਸਲਾ ਲੈਣਗੇ। ਪਰ ਪ੍ਰੋਬਲਮ ਇਹ ਹੈ ਕਿ ਕੀ ਸਖਤ ਫੈਸਲਾ ਜਿਹੜਾ ਜੀ ਉਹ ਇੰਪਲੀਮੈਂਟ ਜਿਹੜਾ ਕਰ ਸਕਣਗੇ, ਕਿਉਂਕਿ ਉਹਨਾਂ ਨੂੰ ਪਤਾ ਜੀ ਕਿ ਮੁੜ ਕੇ DTO ਵਗੈਰਾ ਜਿਹੜੇ ਨੇ ਜੀ ਉਹਨਾਂ ਦੀ ਡਿਊਟੀ ਲੱਗ ਜਾਣੀ ਹੈ ਕਿ ਫੜੋ ਜਾਂ ਫਿਰ ਚੁੱਕ ਕੇ ਅੰਦਰ ਕਰ ਦਿਓ ਜੀ। ਜੀ ਬਿਲਕੁਲ। ਤੇ ਅੱਜ ਹੀ ਅਖੀਰ ਦੇ ਵਿੱਚ ਅੱਜ ਨਵਾਂ ਕਿ ਚਰਚਾ ਵਿੱਚੋਂ ਨਾ ਨਿਕਲਦਾ ਕਦੇ ਜੋਸ਼ੀ ਸਾਡੇ ਰਾਜ ਦਾ ਜਿਹੜਾ ਵਜ਼ੀਰ ਮੀਆਂ। ਚਰਚਾ ਵਿੱਚੋਂ ਨਾ ਨਿਕਲਦਾ ਕਦੇ ਜੋਸ਼ੀ ਸਾਡੇ ਰਾਜ ਦਾ ਜਿਹੜਾ ਵਜ਼ੀਰ ਮੀਆਂ। ਜਾਲੀ ਵੋਟ ਦੇ ਕੇਸ ਵਿੱਚ ਉਲਝ ਚੁੱਕਾ ਲੱਗਦਾ ਲੜਨ ਤਾਂ ਕਰਦਾ ਅਖੀਰ ਮੀਆਂ। ਦੂਜੀ ਪਾਰਟੀ ਨਾਲ ਉਹ ਰਹੇ ਫਸਿਆ, ਪਾਰਟੀ ਵਿੱਚ ਵੀ ਰੱਖਦਾ ਤੀਰ ਮੀਆਂ। ਹੁਣ ਉਹ ਨਾਲ ਸਰਕਾਰ ਦੇ ਫਸਣ ਲੱਗਾ, ਉਸਨੇ ਕਦੇ ਵੀ ਰੱਖੀ ਨਹੀਂ ਧੀਰ ਮੀਆਂ। ਦੇ ਆਪਣੀ ਸਰਕਾਰ ਨੂੰ ਆਪ ਧਮਕੀ, ਮੇਰੀ ਗੱਲ ਇਹ ਮੰਨ ਲਓ ਆਪ ਮੀਆਂ। ਦੇਵੇ ਆਪਣੀ ਸਰਕਾਰ ਨੂੰ ਆਪ ਧਮਕੀ, ਮੇਰੀ ਗੱਲ ਇਹ ਮੰਨ ਲਓ ਆਪ ਮੀਆਂ। ਧਰਨਾ ਮਾਰ ਕੇ ਨਹੀਂ ਫਿਰ ਬਹਾਂਗਾ ਮੈਂ, ਭਾਵੇਂ ਬਾਪ ਦਾ ਆਵੇ ਫਿਰ ਬਾਪ ਮੀਆਂ। ਥੈਂਕ ਯੂ ਜੀ, ਬਹੁਤ ਬਹੁਤ ਧੰਨਵਾਦ। ਮਿਹਰਬਾਨੀ ਜੀ, ਥੈਂਕ ਯੂ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਤੇ ਜੀ ਸਰੋਤਿਓ, ਧੰਨਵਾਦ ਕਰਦੇ ਹਾਂ ਸਾਡੇ ਸਪਾਂਸਰ ਦਾ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਖਬਰ ਤੇ ਨਜ਼ਰ ਨੂੰ ਸਪਾਂਸਰ ਕੀਤਾ ਹੈ ਜੀ। ਰਣਜੀਤ ਸਿੰਘ ਜੀ ਨਿਊ ਜਰਸੀ ਤੋਂ, ਰਜਿੰਦਰ ਕੌਰ ਜੀ ਸੈਨੋਜ਼ੇ ਤੋਂ, ਜਸਜੀਤ ਕੌਰ ਜੀ ਕਲੋਵਸ ਤੋਂ ਬਹੁਤ ਬਹੁਤ ਧੰਨਵਾਦੀਆਂ ਜੀ। ਮੈਨੂੰ ਵੀ ਦਿਓ ਇਜਾਜ਼ਤ। ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ।